ਜੀ ਅਸੀਂ ਆਪਣੇ ਦੂਸਰੇ ਸੈਗਮੈਂਟ ਦੇ ਵਿੱਚ ਦੁਬਾਰਾ ਹਾਜ਼ਰ ਹਾਂ। ਕੂਕ ਪਾਕਿਸਤਾਨ ਕੂਕ ਦੀ ਪੰਜਾਬੀ ਬੈਠਕ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮੈਡਮ ਪ੍ਰਵੀਨ ਮਲਕ, ਸੈਕਟਰੀ ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਤੇ ਜਨਾਬ ਨਈਅਰ ਸਾਹਿਬ। ਤੇ ਨਈਅਰ ਸਾਹਿਬ, ਤੁਸੀਂ ਹੁਣ ਮੈਡਮ ਨੂੰ ਕੀ ਪੁੱਛਣਾ ਚਾਹੋਗੇ? ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਮੈਡਮ ਦਾ। ਉਹਨਾਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਸਾਨੂੰ ਆਪਣਾ ਇੰਟਰਵਿਊ ਲੈਣ ਵਾਸਤੇ ਉਹਨਾਂ ਰਾਜ਼ੀਨਾਮਾ ਜਿਹੜਾ ਸਾਡੇ ਨਾਲ ਡਿਸਕਸ ਕੀਤਾ। ਮੈਂ ਮੈਡਮ ਤੁਹਾਨੂੰ ਨਾਲ ਪੁੱਛਣਾ ਚਾਹਾਂਗਾ ਕਿ ਜੀ ਜਿਹੜਾ ਤੁਹਾਡਾ ਸਿਆਸਤ ਨਾਲ ਵੀ ਥੋੜ੍ਹਾ ਜਿਹਾ ਰਾਬਤਾ ਰਿਹਾ, ਕਿਉਂਕਿ ਤੁਸੀਂ ਸਹਾਫਤ ਨਾਲ ਤੁਸੀਂ ਜੁੜੇ ਰਹੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਅੱਜ ਦਾ ਜਿਹੜਾ ਇੰਤਖਾਬ ਹੈ, ਉਹ ਜਿਹੜਾ ਸਾਡਾ ਸਿਸਟਮ ਹੈ, ਉਹਦੇ ਵਿੱਚ ਕਿਹੜਾ ਤੁਹਾਨੂੰ ਲੱਗਦਾ ਕਿ ਮੌਜੂ ਹੈ ਪਾਕਿਸਤਾਨ ਲਈ, ਅਤੇ ਪਾਕਿਸਤਾਨ ਨੂੰ ਕਿਹੜਾ ਫਰੋਗ ਦੇਣ ਵਾਸਤੇ ਸਿਸਟਮ ਜਿਹੜਾ ਸਾਨੂੰ ਔਨ ਕਰਨਾ ਚਾਹੀਦਾ? ਜੀ, ਸਿਆਸਤ ਨਾਲ ਜੁੜਤ ਇੰਨੀ ਕੁ ਰਹੀ ਕਿ ਪਿੰਡਾਂ 'ਚ ਤੁਹਾਨੂੰ ਪਤਾ ਹੈ ਕਿ ਬਹੁਤ ਕਰੀਬ ਹੁੰਦਾ ਹੈ, ਬੰਦਾ ਨੇੜੇ ਹੁੰਦਾ ਹੈ ਸਾਰੇ ਪ੍ਰੋਸੀਜਰ ਦੇ। ਵੋਟਾਂ ਆਉਂਦੀਆਂ ਨੇ, ਉਹਦੇ ਲਈ ਸਾਰਾ ਲੋਕਾਂ ਨੂੰ ਜਦੋਜਹਿਦ ਕਰਦਿਆਂ ਦੇਖੀਦਾ ਸੀ। ਅਤੇ ਉਹਦੇ 'ਚ ਜਿਹੜੇ ਹੁੰਦੇ ਸਨ ਨਾ ਦਾਅ ਪੇਚ, ਮਸਲਨ ਖਾਨਦਾਨੀ ਦਬਾਓ, ਬਰਾਦਰੀ ਦਾ ਦਬਾਓ, ਉਹ ਮੈਨੂੰ ਉਦੋਂ ਵੀ ਮੈਂ ਇਜ਼ਹਾਰ ਨਹੀਂ ਸਾਂ ਕਰ ਸਕਦੀ, ਛੋਟੀ ਸਾਂ, ਲੇਕਿਨ ਮੈਨੂੰ ਬੁਰਾ ਲੱਗਦਾ ਸੀ ਕਿ ਬਈ ਲੋਕਾਂ ਨੂੰ ਆਜ਼ਾਦੀ ਨਾਲ ਕਿਉਂ ਨਹੀਂ ਵੋਟ ਪਾਉਣ ਦਿੰਦੇ। ਕਿ ਖਾਨਦਾਨ ਦਾ ਇੱਕ ਸਰਬਰਾਹ ਹੈ ਤਾਂ ਉਹਨੂੰ ਕਿਹਾ ਜਾ ਰਿਹਾ ਤੇਰਾ ਸਾਰਾ ਟੱਬਰ ਉੱਧਰ ਵੋਟ ਪਾਏਗਾ, ਉਹ ਪੂਰੇ ਟੱਬਰ ਨੂੰ ਭੇਡਾਂ ਬੱਕਰੀਆਂ ਵਾਂਗੂ ਚੁੱਕ ਕੇ ਲੈ ਕੇ ਟੁਰ ਪਿਆ ਕਿ ਚਲੋ ਜੀ ਫਲਾਣੇ ਦੇ ਨਾਂ ਅੱਗੇ ਅੰਗੂਠਾ ਲਾਉਣਗੇ। ਅਤੇ ਇਹ ਤਾਂ ਕੋਈ ਗੱਲ ਨਾ ਹੋਈ। ਹਰ ਬੰਦੇ ਨੂੰ ਆਪਣੀ ਰਾਏ ਦਾ ਹੱਕ ਮਿਲਣਾ ਚਾਹੀਦਾ ਹੈ, ਔਰ ਖ਼ਾਸ ਤੌਰ 'ਤੇ ਸਵਾਣੀਆਂ ਨੂੰ ਇਹ ਹੱਕ ਜ਼ਰੂਰ ਮਿਲਣਾ ਚਾਹੀਦਾ ਹੈ, ਕਿਉਂਕਿ ਜਿਸ ਵੇਲੇ ਇਹ ਹੁੰਦਾ ਹੈ ਮਿਹਨਤ ਕਰਨ ਦੀ ਵਾਰੀ ਆਉਂਦੀ ਹੈ, ਉਸ ਵੇਲੇ ਤਾਂ ਸਵਾਣੀ ਨੂੰ ਨਾਲ ਉਹਨੂੰ ਬਾਂਹ ਮੰਨ ਲਿਆ ਜਾਂਦਾ। ਜਿਸ ਵੇਲੇ ਦਿਮਾਗ ਇਸਤੇਮਾਲ ਕਰਨ ਦੀ ਗੱਲ ਆਉਂਦੀ ਹੈ, ਫਿਰ ਉਹਨੂੰ ਕਹੀਦਾ ਜੀ ਇਹਦੀ ਤਾਂ ਅਕਲ ਗਿੱਟਿਆਂ 'ਚ ਅਤੇ ਅਕਲ ਨਹੀਂ ਹੈਗੀ। ਇਹ ਰਵੱਈਆ ਜਿਹੜਾ ਹੈ ਗਲਤ, ਔਰ ਸਿਆਸਤ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਸੀ। ਹੁਣ ਜ਼ਰਾ ਘੱਟ ਗਿਆ, ਪਰ ਹਾਲੇ ਵੀ ਹੈ। ਸੋ ਮੈਂ ਸਮਝਦੀ ਹਾਂ ਕਿ ਹਰ ਬੰਦੇ ਦੇ ਰਾਏ 'ਤੇ ਜਿਹੜੀ ਹਕੂਮਤ ਉਸਰੇਗੀ, ਉਹ ਸਭ ਤੋਂ ਬਿਹਤਰ ਇੱਕ ਜ਼ਰੀਆ ਹੋਏਗਾ, ਕਿਉਂਕਿ ਉਹਦੇ ਵਿੱਚ ਹਰ ਬੰਦੇ ਨੂੰ ਇਹ ਅਖਤਿਆਰ ਵੀ ਤਾਂ ਹੁੰਦਾ ਨਾ ਕਿ ਉਹ ਜਾ ਕੇ ਆਪਣੇ ਵੋਟ ਦੇ ਜ਼ਾਇਆ ਹੋਣ ਦਾ ਗਿਲਾ ਕਰ ਸਕੇ, ਜਾਂ ਇਹ ਵੀ ਕਿ ਪੁੱਛ ਸਕੇ ਜਿਹਨੂੰ ਵੋਟ ਦਿੱਤਾ ਹੈ ਕਿ ਅਸੀਂ ਤੁਹਾਨੂੰ ਵੋਟ ਦਿੱਤੇ, ਤੁਸੀਂ ਉਹਦਾ ਕੀ ਇਸਤੇਮਾਲ ਕਰ ਰਹੇ ਹੋ। ਇਸ ਵਾਸਤੇ ਬਿਹਤਰੀਨ ਜ਼ਰੀਆ ਤਾਂ ਇਹੀ ਹੈ ਕਿ ਜਮਹੂਰੀ ਤਰੀਕੇ ਨਾਲ ਹੋਵੇ, ਹਕੂਮਤਾਂ ਬਣਨ, ਔਰ ਉਸੇ ਜਮਹੂਰੀ ਤਰੀਕੇ ਨਾਲ ਆਰਾਮ ਨਾਲ ਘਰਾਂ ਨੂੰ ਜਾਣ, ਇੱਕ ਦੂਜੇ ਨੂੰ ਤੋਏ ਤੋਏ ਕਰਕੇ ਨਾ ਜਾਣ। ਇਹ ਮੈਨੂੰ ਬੜਾ ਦੁੱਖ ਹੁੰਦਾ, ਬਹੁਤ ਬੁਰਾ ਲੱਗਦਾ। ਬਹੁਤ ਵਧੀਆ ਗੱਲ ਕੀਤੀ ਤੁਸੀਂ ਜੀ। ਔਰ ਤੁਸੀਂ ਨੇ ਪਾਕਿਸਤਾਨ ਦੀ ਜਿਹੜੀ ਕਿਸਮਤ ਦੇ ਹਵਾਲੇ ਨਾਲ ਜਮਹੂਰੀਅਤ ਨੂੰ ਅਤ ਜ਼ਰੂਰੀ ਕਰਾਰ ਦਿੱਤਾ ਹੈ ਜੀ ਬਿਲਕੁਲ ਕਿ ਬਿਲਕੁਲ। ਜਮਹੂਰੀਅਤ ਤੋਂ ਅੱਡ ਕੋਈ ਨਿਜ਼ਾਮ ਹੈ ਹੀ ਨਹੀਂ। ਵੋਟ ਦੀ ਪਰਚੀ ਤੁਸੀਂ ਗੱਲ ਕਰ ਰਹੇ ਸੋ ਕਿ ਆਜ਼ਾਦਾਨਾ ਲੋਕਾਂ ਨੂੰ ਆਪਣੀ ਰਾਏ ਦੇਣ ਦਾ ਹੱਕ ਦਿੱਤਾ ਜਾਏ, ਉੱਤੇ ਕੋਈ ਦਬਾਅ ਨਾ ਹੋਵੇ ਅੰਦਰੂਨੀ ਬਰੂਨੀ, ਤੇ ਜਿਹੜਾ ਫੈਸਲਾ ਵੋਟ ਦੀ ਪਰਚੀ ਨੇ ਕਰਨਾ ਹੈ, ਅਵਾਮੀ ਰਾਏ ਕਦੀ ਗਲਤ ਹੋ ਹੀ ਨਹੀਂ ਸਕਦੀ, ਬਿਲਕੁਲ ਸ਼ਰਤੇ ਕਿ ਆਜ਼ਾਦਾਨਾ ਹੋਵੇ। ਇਸ ਲਈ ਜਮਹੂਰੀਅਤ ਹੀ ਨਿਜ਼ਾਮ ਹੈ। ਮਾਰਸ਼ਲ ਲਾ ਤਾਂ ਕੋਈ ਨਿਜ਼ਾਮ ਹੈ ਹੀ ਨਹੀਂ ਨਾ ਜੀ, ਉਹਨੂੰ ਤਾਂ ਨਿਜ਼ਾਮ ਕਿਹਾ ਹੀ ਨਹੀਂ ਜਾ ਸਕਦਾ। ਉਹ ਤੇ ਇੱਕ ਘੁਨ ਹੈ ਜਿਹੜਾ ਕਿ ਮੁਲਕਾਂ ਨੂੰ ਖਾ ਜਾਂਦਾ, ਉਹ ਜਬਰ ਹੈ ਨਾ ਜੀ, ਉਹ ਜਬਰ ਹੈ। ਤੇ ਜਬਰ ਦਾ ਨਿਜ਼ਾਮ ਤੇ ਵੈਸੇ ਵੀ ਅੱਲਾਹ ਤਾਲਾ ਨੇ ਇਨਸਾਨਾਂ ਨੂੰ ਆਜ਼ਾਦ ਪੈਦਾ ਕੀਤਾ ਹੈ ਸੋਚ ਦੇ ਵਿੱਚ, ਤੇ ਇਨਸਾਨ ਸੋਚ ਦੇ ਵਿੱਚ ਆਜ਼ਾਦ ਹੈ ਤਾਂ ਆਪਣੀ ਰਾਏ 'ਚ ਆਜ਼ਾਦ ਹੈ, ਉਹਦੇ 'ਚ ਜਬਰ ਨਹੀਂ। ਤੇ ਅੱਲਾਹ ਤਾਲਾ ਨੇ ਜਦੋਂ ਇਨਸਾਨ ਨੂੰ ਆਜ਼ਾਦ ਪੈਦਾ ਕੀਤਾ ਹੈ, ਤੇ ਲੋਕਾਂ ਦੀ ਰਾਏ ਵੀ ਆਜ਼ਾਦ ਹੋਣੀ ਚਾਹੀਦੀ ਹੈ, ਉਹਨਾਂ ਨੂੰ ਆਪਣੀ ਰਾਏ ਦੇ ਨਾਲ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਦਿੱਤਾ ਜਾਏ। ਅੱਛਾ ਜੀ, ਇਹ ਜਮਹੂਰੀਅਤ ਦੀ ਗੱਲ ਹੋ ਰਹੀ ਹੈ, ਸਿਆਸਤ ਦੀ ਗੱਲ ਹੋ ਰਹੀ ਹੈ। ਤੁਸੀਂ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨਾਲ ਕਿਹੜੇ ਸੰਨ ਵਿੱਚ ਮੁੰਸਲਿਕ ਹੋਏ ਹੋ? ਮੈਂ ਵੈਸੇ ਤਾਂ ਬੋਰਡ ਦੇ ਬਾਰੇ 'ਚ ਮੈਨੂੰ ਪਤਾ ਸੀ ਕਿ ਇੱਕ ਅਦਾਰਾ ਹੈ ਜਿਹੜਾ ਕੰਮ ਕਰ ਰਿਹਾ, ਕਦੀ ਕਦੀ ਚਲੇ ਵੀ ਜਾਈਦਾ ਸੀ। 1991 'ਚ ਬਾਜ਼ਾਬਤਾ ਤੌਰ 'ਤੇ ਮੈਨੂੰ ਖਾਨ ਸਾਹਿਬ ਨੇ ਮੈਂਬਰਸ਼ਿਪ ਦੀ ਦਾਵਤ ਦਿੱਤੀ, ਆਸਫ ਖਾਨ ਸਾਹਿਬ ਨੇ, ਅਤੇ ਮੈਨੂੰ ਬਹੁਤ ਖੁਸ਼ੀ ਹੋਈ, ਮੇਰੇ ਲਈ ਇਜ਼ਾਜ਼ ਦੀ ਗੱਲ ਸੀ। 1991 ਤੋਂ ਮੈਂ ਬਾਕਾਇਦਾ ਮੈਂਬਰ ਹਾਂ ਬੋਰਡ ਦੀ, ਜੀ ਹੁਣ ਤੱਕ। ਬਿਲਕੁਲ, ਬੜਾ ਲੰਬਾ ਸਫ਼ਰ ਹੈ ਜੀ, ਮਾਸ਼ਾਅੱਲਾ। ਤੇ ਇਹ ਦੱਸੋ ਕਿ ਤੁਸੀਂ ਆਸਫ ਖਾਨ ਸਾਹਿਬ ਨਾਲ ਕੰਮ ਕੀਤਾ। ਮੇਰਾ ਆਪਣਾ ਬੜਾ ਉਹਨਾਂ ਦੇ ਹਵਾਲੇ ਨਾਲ ਮੁਤਾਲਿਆ ਹੈ, ਮੈਂ ਬੜਾ ਪੜ੍ਹਿਆ ਉਹਨਾਂ ਨੂੰ।
ਤੇ ਜਿਸਲੇ ਮੈਂ ਉਹਨਾਂ ਦਾ ਕੰਮ ਵੇਖਣਾ ਤੇ ਮੈਂ ਨਾ ਕਿ ਇੱਕ ਬੰਦਾ, ਹਾਂਜੀ ਸਿਰਫ ਇੱਕ ਬੰਦਾ ਏਡਾ ਮਹਾਨ ਸਕਾਲਰ, ਮਹਾਨ ਪੰਜਾਬੀ ਆਗੂ, ਰਾਹਬਰ, ਦਾਨਸ਼ਵਰ, ਸਕਾਲਰ, ਰਾਈਟਰ, ਐਕਟਿਵਿਸਟ, ਸਿਰਫ ਇੱਕ ਸ਼ੋਭਾ ਨਹੀਂ ਜੀ ਹਾਂ, ਕਿ ਉਸ ਨੇ ਏਡਾ ਵੱਡਾ ਕੰਮ ਕਰ ਵਹਾਇਆ ਕਿ ਬਾਅਦ ਕਦੋਂ ਕਿਤਾਬਾਂ ਪੜ੍ਹ ਕੇ ਅੰਦਾਜ਼ਾ ਹੁੰਦਾ ਹੈ ਕਿ ਸ਼ਾਇਦ ਅਸੀਂ ਆਪਣੇ ਵੱਡਿਆਂ ਦਾ ਅਜੇ ਵੀ ਸਹੀ ਤਰ੍ਹਾਂ ਇਹਤਰਾਮ ਨਹੀਂ ਕਰਦੇ। ਤੇ ਅਸੀਂ ਅੱਜ ਵੀ ਵਾਸਫ ਖਾਨ ਸਾਹਿਬ ਨੂੰ ਪੜ੍ਹੇ ਤੇ ਪਤਾ ਲੱਗਦਾ ਹੈ ਪੰਜਾਬੀ ਨੇ ਕਿੰਨਾ ਅਨਮੋਲ ਤੇ ਵੱਖਰਾ ਕੰਮ ਕੀਤਾ, 94। ਤੇ ਤੁਸੀਂ ਇਸ ਬਾਰੇ 'ਚ ਰਾਏ ਦਿਓ, ਤੁਹਾਂ ਤੇ ਉਹਨਾਂ ਦੇ ਨਾਲ ਰਹਿ ਕੇ ਕੰਮ ਕੀਤਾ। ਚਲੋ ਮੇਰੇ ਦੌਰੇ ਤੇ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ, ਤੇ ਤੁਸੀਂ ਕੁਝ ਦੱਸੋ ਇਸ ਬਾਰੇ ਸਾਨੂੰ। ਸੱਚੀ ਗੱਲ ਹੈ ਕਿ ਪਹਿਲੇ ਪਹਿਲ ਤੇ ਮੈਂ 1970 ਵਿੱਚ ਜਦੋਂ ਮੈਂ ਦੱਸ ਰਹੀ ਸਾਂ ਕਹਾਣੀ ਲਿਖੀ, ਤੇ ਕਿਸੇ ਨੂੰ ਦੋਸਤ ਨੂੰ ਪਤਾ ਲੱਗਿਆ, ਉਹਨੇ ਕਿਹਾ ਕਿ ਜੀ ਪੰਜਾਬੀ ਅਦਬੀ ਸੰਗਤ ਵਿੱਚ ਆ ਕੇ ਤੂੰ ਕਹਾਣੀ ਪੜ੍ਹ। ਉੱਥੇ ਮੈਂ ਗਈ ਹਾਂ ਤੇ ਅੱਗੇ ਵੇਖਿਆ ਆਸਫ ਖਾਨ ਸਾਹਿਬ ਬੈਠੇ, ਸਿਬਤੁਲ ਹਸਨ ਜ਼ੈਗਮ ਸਾਹਿਬ ਬੈਠੇ, ਅਫਜ਼ਲ ਹਸਨ ਰੰਧਾਵਾ ਬੈਠੇ, ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਸਨ, ਅਕਬਰ ਲਾਹੌਰੀ ਹੋਰੀ ਸਨ, ਹੋਰ ਬੇਸ਼ੁਮਾਰ ਦੋਸਤ, ਬੜੇ ਵੱਡੇ ਵੱਡੇ ਨਾਂ। ਮੇਰੇ ਤਾਂ ਹੋਸ਼ ਹਵਾਸ ਉੱਡ ਗਿਆ ਨਾ ਕਿ ਇਹਨਾਂ ਦੇ ਸਾਹਮਣੇ ਮੈਂ ਪੜ੍ਹਾਂਗੀ, ਮੇਰੀ ਤਾਂ ਆਵਾਜ਼ ਹੀ ਨਾ ਨਿਕਲੇ। ਸੋ ਇਹ ਕੈਫੀਅਤ ਹੁੰਦੀ ਸੀ। ਲੇਕਿਨ ਐਵੇਂ ਕਿ ਜਦੋਂ ਵੀ ਖਾਨ ਸਾਹਿਬ ਦਾ ਕੋਈ ਮਜ਼ਮੂਨ ਛਪਣਾ, ਕੋਈ ਕਿਤਾਬ ਆਉਣੀ, ਤੇ ਇੰਨੀ ਕੁ ਹੈਰਾਨਗੀ ਹੁੰਦੀ ਸੀ ਤੁਹਾਡੀ ਤਰ੍ਹਾਂ ਕਿ ਇਹ ਇਕੱਲਾ ਬੰਦਾ ਔਰ ਸਾਦਾ ਜਿਹਾ ਬੰਦਾ, ਕੋਈ ਉਹਦੇ 'ਚ ਮੈਂ ਨਹੀਂ, ਕੋਈ ਆਕੜ ਨਹੀਂ, ਕੋਈ ਗਰੂਰ ਨਹੀਂ, ਤੇ ਇਹ ਕਿਸ ਤਰ੍ਹਾਂ ਬਹਿ ਕੇ ਤੇ ਇੰਨਾ ਵੱਡਾ ਕੰਮ ਕਰ ਰਿਹਾ। ਔਰ ਅੱਜ ਵੀ ਵੇਖਦੀ ਹਾਂ ਮੈਂ, ਤੇ ਪੰਜਾਬੀ ਦੀ ਝੋਲੀ 'ਚ ਜਿੰਨਾ ਕੁ ਉਹਨਾਂ ਨੇ ਪਾਇਆ ਹੈ, ਖੈਰ ਪਾਇਆ ਔਰ ਇਲਮ ਪਾਇਆ ਹੈ, ਉਹਨਾਂ ਕੁ ਤਾਂ ਹੋਰ ਕਿਸੇ ਦਾ ਸਿਰ ਹੀ ਨਹੀਂ ਬਣਦਾ। ਇਹ ਬੜੀ ਵੱਡੀ ਗੱਲ, ਮੁਕਾਬਲਾ ਹੀ ਕੋਈ ਨਹੀਂ। ਬਹੁਤ ਅਜ਼ੀਮ ਬੰਦਾ ਸਨ ਔਰ ਅਣਥੱਕ ਬੰਦੇ ਸਨ। ਕਦੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਆਪਣੀ ਮੈਂ ਨੂੰ ਬਿਲਕੁਲ ਕਿਤੇ ਘਰ ਤਾਲੇ 'ਚ ਰੱਖ ਆਉਂਦੇ ਸਨ। ਉੱਥੇ ਆ ਕੇ ਉਹਨਾਂ ਨੇ, ਜਿਸ ਵੇਲੇ ਇਲਮੀ ਮਾਹੌਲ ਹੁੰਦਾ ਸੀ, ਉੱਥੇ ਉਹਨਾਂ ਦੀ ਮੈਂ ਬਿਲਕੁਲ ਨਹੀਂ ਸੀ ਹੁੰਦੀ। ਹਾਂ, ਇਹ ਵੇ ਕਿ ਉਹਨਾਂ ਨੂੰ ਕੋਈ ਜਾਣ ਕੇ ਛੇੜੇ ਜਾਂ ਕੁਛ ਕਰੇ ਤੇ ਫਿਰ ਭਰਵਾਂ ਜਵਾਬ ਵੀ ਦਿੰਦੇ ਸਨ, ਔਰ ਇਹ ਦੇਣਾ ਚਾਹੀਦਾ ਵੀ ਹੈ। ਯਾਨੀ ਪੰਜਾਬੀ ਦੇ ਨਾਲ ਉਹਨਾਂ ਦਾ ਲਗਾਓ ਇੰਨਾ ਗਹਿਰਾ ਸੀ, ਜੀ ਬਿਲਕੁਲ ਬਿਲਕੁਲ ਉਸ ਸਵਾਲ ਨਾਲ ਬਰਦਾਸ਼ਤ ਨਹੀਂ ਸਨ ਕਰਦੇ, ਉਸ ਸਵਾਲ ਨਾਲ ਨਹੀਂ ਸੀ ਬਰਦਾਸ਼ਤ ਵੈਸੇ ਉਹਨਾਂ ਦਾ ਹਾਲ ਇਹ ਸੀ ਜਿਸ ਤਰ੍ਹਾਂ ਬਾਬਾ ਫਰੀਦ ਉਹਨਾਂ ਕਿਹਾ ਕਿ ਫਰੀਦਾ ਮੈਂ ਇਹਨੂੰ ਮੁੰਜ ਕਰ, ਨਿੱਕੀ ਕਰ ਕੁੱਟ, ਰੱਬ ਦੇ ਜੋ ਭਾਵੇ ਸੋ ਲੁੱਟ। ਪਰ ਅੱਜ ਉਹ ਦੁਨੀਆ ਤੋਂ ਪਰਦਾ ਕਰ ਗਏ ਨੇ, ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਬਿਲਕੁਲ ਬਿਲਕੁਲ, ਉਹਨਾਂ ਦੇ ਇਲਮ ਦੀ ਰੋਸ਼ਨੀ ਸਾਡੇ ਕੋਲ। ਕੋਈ ਕਿਤਾਬ ਪੜ੍ਹ ਲਓ ਜਿਹੜੀ ਪੰਜਾਬੀ ਅਦਬੀ ਬੋਰਡ ਛਾਪੀ ਹੈ, ਚਾਹੇ ਆਖਿਆ ਬਾਬਾ ਫਰੀਦ ਨੇ, ਆਖਿਆ ਬਾਬਾ ਬੁੱਲੇ ਸ਼ਾਹ ਨੇ, ਉਹਦਾ ਮੁਕੱਦਮਾ ਵੇਖੋ, ਉਹਦਾ ਮੁਕੱਦਮੇ ਦੇ ਅੰਦਰ ਐਸੇ ਐਸੇ ਅਨਮੋਲ ਮੋਤੀ ਨੇ, ਮੈਂ ਹੈਰਾਨ ਹੋ ਜਾਣਾ ਕਿ ਸ਼ਾਇਦ ਐਸੀ ਦਾਨਸ਼ ਲੋਕ ਯੂਨਾਨੀ ਦਾਨਸ਼ ਦੀ ਗੱਲ ਕਰਦੇ ਨੇ। ਮੈਂ ਪੰਜਾਬ ਦੀ ਦਾਨਸ਼ ਤੇ ਪੰਜਾਬ ਦੀ ਸਿਆਣਪ ਦੀ ਗੱਲ ਕਰਨਾ, ਤੇ ਆਸਫ ਖਾਨ ਜੈਸਾ ਵੱਡਾ ਬੰਦਾ ਬਿਲਕੁਲ ਵਿਰਲਾ ਹੀ ਹੋਏਗਾ ਜੀ। ਫਿਰ ਇੱਕ ਹੋਰ ਉਸੇ ਦੌਰ ਦੇ ਸਾਡੇ ਸਨ ਐਨੋਲਕ ਫਰੀਦਕੋਟੀ ਸਾਹਿਬ। ਉਹਨਾਂ ਨੇ ਲੋਕਾਂ ਨੇ ਤੇ ਗ੍ਰੇਰਸਨ ਨੂੰ ਇਮਾਮ ਮੰਨ ਲਿਆ ਨਾ, ਕਿ ਗ੍ਰੇਰਸਨ ਨੇ ਜੋ ਲੈਂਗੁਏਜ ਦਾ ਨਜ਼ਰੀਆ ਪੇਸ਼ ਕੀਤਾ ਹੈ, ਜੋ ਲਸਾਨੀਆਤ ਦਾ ਪੇਸ਼ ਕੀਤਾ ਹੈ ਨਜ਼ਰੀਆ, ਉਸ ਤੋਂ ਬਸ ਅੱਗੇ ਕੰਮ ਹੀ ਨਹੀਂ ਹੋ ਸਕਦਾ। ਉਹਨਾਂ ਨੇ ਉਹਨੂੰ ਜਿਹੜਾ ਹੈ ਉਹਦੇ 'ਤੇ ਤਹਿਕੀਕ ਕਰਕੇ ਦਲਾਇਲ ਦੇ ਨਾਲ ਉਹਨੂੰ ਰੱਦ ਕਰਨਾ ਕਹਿ ਲਈਏ ਤਦ ਵੀ ਮੁਨਾਸਿਬ ਹੋਏਗਾ, ਜਾਂ ਰੱਦ ਕਰਨ ਦਾ ਲਫ਼ਜ਼ ਉਹਨਾਂ ਨੇ ਪਰਤਾ ਦਿੱਤਾ, ਉਹਨਾਂ ਨੇ ਰੁਖ ਮੋੜਿਆ, ਪਰਤਾ ਦਿੱਤਾ। ਇੱਕ ਹੋਰ ਪਹਿਲੂ ਜਿਹੜਾ ਹੈ ਉਹ ਸਾਹਮਣੇ ਲਿਆਏ ਨੇ, ਅਤੇ ਬੜੀ ਵੱਡੀ ਗੱਲ ਹੈ। ਉਸੇ ਦੌਰ 'ਚ ਐਸਨ ਸਜਾਦ ਹੈਦਰ ਸਾਹਿਬ ਜੁੜੇ ਹੋਏ ਹੁੰਦੇ ਸਨ ਪੰਜਾਬੀ ਅਦਬੀ ਬੋਰਡ ਦੇ ਨਾਲ। ਫਿਰ ਅਸ਼ਫਾਕ ਅਹਿਮਦ ਸਾਹਿਬ ਸਨ, ਉਹ ਵੀ ਸਾਡੇ ਮੈਂਬਰ ਹੁੰਦੇ ਸਨ ਅਤੇ ਸਾਡੇ ਸਦਰ ਵੀ ਰਹੇ। ਅਤੇ ਇਹ ਸਾਰੇ ਬਜ਼ੁਰਗ ਜਿਹੜੇ ਨੇ ਨਾ, ਇਹ ਬਹੁਤ ਜੀ ਬਿਲਕੁਲ। ਆਖਰੀ ਜਿਹੜਾ ਹੁਣ ਤਾਜ਼ਾ ਤਰੀਨ ਦੌਰ ਸੀ, ਚਲੋ ਮੈਨੂੰ ਵੀ ਉਹਨਾਂ ਨਾਲ ਚੰਦ ਮੁਲਾਕਾਤਾਂ ਦਾ ਸ਼ਰਫ ਹਾਸਲ ਹੈ। ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਜੀ, ਜਿਹੜੇ ਪੰਜਾਬੀ ਔਰ ਪੰਜਾਬ ਦਾ ਇੰਨਾ ਕੁ ਦਰਦ ਰੱਖਦੇ ਸਨ ਕਿ ਸ਼ਾਇਦ ਹੀ ਕੋਈ ਸ਼ੱਕ ਨਹੀਂ ਮਿਸਾਲ ਪੇਸ਼ ਕੀਤੀ ਜਾ ਸਕੇ। ਉਹਨਾਂ ਦੇ ਨਾਲ ਜਿਹੜਾ ਤੁਹਾਡਾ ਇੱਥੇ ਪੰਜਾਬੀ ਅਦਬੀ ਬੋਰਡ ਜਿਹੜਾ ਵੇਲਾ ਲੰਘਿਆ, ਉਹਦੇ ਬਾਰੇ 'ਚ ਕੁਛ ਸਾਨੂੰ ਦੱਸ ਪਾਓ ਜੀ। ਉਹਦੇ 'ਚ ਇਹ ਕਿ ਮਿਰਜ਼ਾ ਸਾਹਿਬ ਨੂੰ ਇਹ ਕਮਾਲ ਹਾਸਿਲ ਸੀ ਕਿ ਹਰ ਬੰਦੇ ਨਾਲ ਉਹ ਖੁੱਲ੍ਹਦੇ ਨਹੀਂ ਸਨ, ਜਾਂ ਬਹੁਤ ਜ਼ਿਆਦਾ ਨਹੀਂ ਸੀ,
ਲੇਕਿਨ ਜਿਹਦੇ 'ਚ ਉਹ ਸਮਝਦੇ ਸਨ ਕਿ ਬੰਦਾ ਕੰਮ ਕਰ ਸਕਦਾ ਹੈ। ਜਿਵੇਂ ਤੁਹਾਡੀ ਆਪਣੀ ਮਿਸਾਲ ਮੌਜੂਦ ਹੈ ਹਾਲਾਂਕਿ ਮੇਰਾ ਉਹਨਾਂ ਨਾਲ ਕੋਈ ਜੀ direct ਕੋਈ ਤਾਲੁਕ ਵੀ ਕੋਈ ਹਾਂ, ਲੇਕਿਨ ਉਹਨਾਂ ਨੇ ਸਿਰਫ ਨਿੱਕੀ ਜਿਹੀ ਗੱਲ ਤੋਂ ਉਹਨਾਂ ਨੇ ਸਮਝ ਲਿਆ ਕਿ ਬੰਦਾ ਕੰਮ ਕਰ ਸਕਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੋ ਉਹਨਾਂ ਦੇ ਸੋਚਾਂ ਨੇ, ਜੋ ਸੋਚਦੇ ਨੇ ਪੰਜਾਬੀ ਦਾ ਮੁਸਤਕਬਲ, ਉਹ ਬਹੁਤ ਸਾਰਾ ਸਾਡੇ ਹਵਾਲੇ ਕਰ ਜਾਣ ਜਾਂ ਸਾਡਿਆਂ ਦਿਮਾਗਾਂ 'ਚ ਠੀਕ ਹੈ। ਸੌਰੀ ਸ਼ਫਕਤ ਸਾਹਿਬ ਦਾ ਬੜਾ ਵੱਡਾ ਨਾਂ ਹੈ। ਮੈਡਮ ਗੱਲ ਕਰ ਰਹੇ ਨੇ ਸ਼ਫਕਤ ਤਨਵੀਰ ਮਿਰਜ਼ਾ ਦੇ ਔਰਾਂ ਦੇ ਹਵਾਲੇ ਨਾਲ, ਉਹਨਾਂ ਦੀ ਜਦੋਜਹਿਦ ਅਦਬੀ ਹਵਾਲੇ ਦੇ ਨਾਲ, ਪਾਕਿਸਤਾਨ ਪੰਜਾਬੀ ਅਦਬੀ ਬੋਰਡ ਦੇ ਹਵਾਲੇ ਦੇ ਨਾਲ ਔਰ ਸਿਆਸੀ ਹਵਾਲੇ ਦੇ ਨਾਲ ਵੀ ਜਦੋਜਹਿਦ ਮੌਜੂਦ ਹੈ। ਪੰਜਾਬ ਦੀ ਵੰਡੀ ਦੇ ਖਿਲਾਫ ਉਹਨਾਂ ਨੇ ਕਾਲਮ ਲਿਖੇ ਡਾਂਡ ਅਖਬਾਰ ਵਿੱਚ, ਔਰ ਪੰਜਾਬੀ ਅਦਬੀ ਬੋਰਡ ਰਾਹੀਂ ਮੈਡਮ ਮੌਜੂਦ ਸਨ। ਇਹਨਾਂ ਨੂੰ ਪਤਾ ਹੈ ਕਿ ਉਦੋਂ ਉਹਨਾਂ ਨੇ ਬੜਾ ਕੰਮ ਕੀਤਾ ਕਿ ਪੰਜਾਬ ਦੀ ਤਕਸੀਮ ਨਾਮਨਜ਼ੂਰ, ਪੰਜਾਬ ਦੀ ਵੰਡੀ ਨਾਮਨਜ਼ੂਰ, ਤੇ ਹੁਣ ਵੀ ਉਸ ਤੇ ਨਹਿਜ ਤੇ ਅਦਬੀ ਬੋਰਡ ਚੱਲ ਰਿਹਾ ਜਿਹੜਾ ਮਿਰਜ਼ਾ ਸਾਹਿਬ ਦੇ ਗਏ ਨੇ ਜੀ। ਤੇ ਇੱਥੇ ਅਸੀਂ ਹੁਣ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਅਗਲੇ ਸੈਗਮੈਂਟ ਤੋਂ ਪਹਿਲਾਂ।